अस्सलाम वालेकुम जिन्ने भी पंजाबी लहर चैनल देखते सारिਆਂ ਨੂੰ मैं नासिर ढिल्लों ਅਸੀਂ ਕੋਸ਼ਿਸ਼ ਕਰੀਦੀ ਆ ਕਿ ਜਿਹੜੀਆਂ ਪੰਜਾਬ ਨੂੰ ਜਾਂ ਪੰਜਾਬੀ ਨੂੰ ਲੈ ਕੇ ਉਹਦੀ ਸਾਂਝ ਛੋਟਾ ਮੋਟਾ ਜਿਹੜਾ ਉਹ ਕੰਮ ਕਰੀਦਾ। ਪਿਛਲੇ 2 ਦਿਨ 3 ਦਿਨ ਤੋਂ ਮੈਂ ਟਰੈਵਲ 'ਤੇ ਸਾਂ, ਗੱਲ ਨਹੀਂ ਹੋ ਸਕੀ। ਮੈਂ ਸਾਊਦੀ ਅਰਬ ਤੋਂ ਆਇਆ, ਦੁਬਈ ਤੋਂ ਸਾਊਦੀ ਅਰਬ ਆਇਆ ਸਾਂ। ਇੱਥੇ ਨੈਟਵਰਕ ਇੰਟਰਨੈਟ ਨਾ ਹੋਣ ਦੇ ਕਾਰਨ ਮੈਨੂੰ ਬਹੁਤੀ ਕੋਈ ਪਤਾ ਨਹੀਂ ਸੀ। ਹੁਣ ਹੀ ਮੈਂ ਵੇਖਿਆ ਸਿਮ ਲਈ ਅਤੇ ਗੱਲਬਾਤ ਜਿਹੜੀ ਮੈਂ ਸੁਣੀ ਸਾਰੀ ਮੀਡੀਆ 'ਤੇ ਜੋ ਚੱਲਦਾ, ਸੋ ਮੈਂ ਵੀ ਸਮਝਿਆ ਕਿ ਕਿਉਂ ਨਾ ਥੋੜ੍ਹਾ ਜਿਹਾ ਜੇ ਹਿੱਸਾ ਪਾਇਆ ਜਾਵੇ। ਸਾਡੀ ਸਿੱਖ ਕਮਿਊਨਿਟੀ ਨਾਲ ਬੜੇ ਅੱਛੇ ਰਿਲੇਸ਼ਨ ਨੇ, ਤਾਲੁਕਾਤ ਨੇ। ਜਿੰਨਾ ਕਿ ਮੈਨੂੰ ਪਤਾ ਲੱਗਾ, ਮੈਂ ਉਸ ਤੋਂ ਬਾਅਦ ਦੀ ਜਿਹੜੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਾਂ। ਸਾਰਿਆਂ ਨਾਲੋਂ ਪਹਿਲਾਂ ਤਾਂ ਗੱਲ ਇਹ ਵੀ ਜਿਹੜਾ ਨਨਕਾਣਾ ਸਾਹਿਬ ਜੋ ਕੁਝ ਹੋਇਆ, ਜਿਸ ਤਰ੍ਹਾਂ ਉਸ ਬੰਦੇ ਨੇ ਜੋ ਅਲਫਾਜ਼ ਯੂਜ਼ ਕੀਤੇ, ਉਸ ਤੋਂ ਬਾਅਦ ਉਹਨੂੰ ਮਸਜਿਦ ਬਣਾਉਣ ਦੀ ਗੱਲ ਕੀਤੀ ਗਈ। ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਾਂਗਾ, ਮੈਂ ਜਿਸ ਜਗ੍ਹਾ 'ਤੇ ਖਲੋਤਾ ਇਹ ਆ ਹਰਮ ਸ਼ਰੀਫ। ਇਹ ਉਹ ਜਗ੍ਹਾ ਜਦੋਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਸਾਡੇ ਪਿਆਰੇ ਨਬੀ ਨੇ ਇਸ ਇਲਾਕੇ ਨੂੰ ਫਤਿਹ ਕੀਤਾ ਸੀ। ਇਸ ਇਲਾਕੇ ਦੇ ਵਿੱਚ ਜਦੋਂ ਐਂਟਰ ਹੋਣ ਲੱਗੇ ਸੀ, ਉਹਨੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੇ ਫੌਜੀਆਂ ਨੂੰ, ਜਿੰਨੇ ਵੀ ਆਪਣੇ ਉੱਥੋਂ ਦੇ ਸਿਪਾਹ ਸਲਾਰ ਸੀ, ਉਹਨਾਂ ਨੂੰ ਹੁਕਮ ਦਿੱਤਾ ਸੀ ਕਿ ਕਿਸੇ ਵੀ ਗੈਰ ਮਜ਼ਹਬ ਜਿਹੜਾ ਮੁਸਲਿਮ ਨਹੀਂ, ਉਹਨਾਂ ਦੇ ਧਰਮਸ਼ਾਲਾ ਮਤਲਬ ਉਹਨਾਂ ਦੀ ਮਜ਼ਹਬੀ ਜਗ੍ਹਾ, ਚਰਚ, ਮੰਦਰ, ਐਵਰੀਥਿੰਗ ਜੋ ਵੀ ਆ, ਤੁਸੀਂ ਉਹਨਾਂ ਨੂੰ ਹੱਥ ਨਹੀਂ ਲਾਉਣਾ। ਉਹਨਾਂ ਦਾ ਜੇ ਕੋਈ ਬਜ਼ੁਰਗ ਆ, ਉਹ ਬੱਚਾ ਵਾ, ਉਹਨਾਂ ਨੂੰ ਨਹੀਂ ਟੱਚ ਕਰਨਾ, ਉਹਨਾਂ ਨੂੰ ਨਹੀਂ ਛੇੜਨਾ। ਸੋ ਉਹ ਅਸੀਂ ਜੇ ਗੱਲ ਕਰਦੇ ਵੀ ਇਸ ਬੰਦੇ ਨੇ ਜਾ ਕੇ ਨਨਕਾਣਾ ਸਾਹਿਬ ਜਿਵੇਂ ਕੀਤਾ, ਇਹ ਨਾ ਕੀਤਾ ਬਿਲਕੁਲ ਇਸਲਾਮ ਦੇ ਮੁਨਾਫੀ, ਪਾਕਿਸਤਾਨ ਦੇ ਖਿਲਾਫ ਨਹੀਂ, ਬਲਕਿ ਪੂਰੀ ਦੁਨੀਆ 'ਤੇ ਮੈਂ ਗੱਲ ਕਰਾਂਗਾ। ਇਸ ਪਾਕਿਸਤਾਨ ਨੂੰ ਬਦਨਾਮ ਕਰਨ ਤੱਕ ਤੇ ਇੱਕ ਹੋਰ ਗੱਲ ਆ, ਇਸਲਾਮ ਦਾ ਨਾਂ ਜਿਹੜਾ ਉਹ ਯੂਜ਼ ਕੀਤਾ ਇੱਕ ਆਪਣੇ ਪਰਸਨਲ ਮੈਟਰ ਨੂੰ ਲੈ ਕੇ, ਉੱਥੇ ਮਜ਼ਹਬ ਦਾ ਨਾਰਾ ਲਾ ਕੇ ਆਵਾਮ ਨੂੰ ਵਰਗਲਾਇਆ, ਲੋਕਾਂ ਤੱਕ ਗਲਤ ਮੈਸੇਜ ਜਿਹੜਾ ਵਾ ਪਾਕਿਸਤਾਨ ਦਾ ਇੱਕ ਜਿਹੜਾ ਵਧੀਆ ਇਮੇਜ ਸੀ, ਵਧੀਆ ਸੌਫਟ ਇਮੇਜ ਸੀ ਪਾਕਿਸਤਾਨ ਦਾ, ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਜਿੰਨਾ ਵੀ ਹੁਣ ਤੱਕ ਉਹਨਾਂ ਨੇ ਮਾਫੀ ਮੰਗੀ, ਮੇਰਾ ਨਹੀਂ ਖਿਆਲ ਉਹਦੀ ਮਾਫੀ ਕਬੂਲ ਹੋਣੀ ਚਾਹੀਦੀ ਹੈ। ਸਾਡੀ ਗਵਰਨਮੈਂਟ ਨੂੰ, ਪਾਕਿਸਤਾਨ ਗਵਰਨਮੈਂਟ ਨੂੰ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ। ਅਤੇ ਜਿੱਥੋਂ ਤੱਕ ਆਪਣੀ ਗੱਲ ਕਰਦੇ ਹਾਂ, ਮੈਨੂੰ ਜਦੋਂ ਦਾ ਪਤਾ ਲੱਗਾ, ਮੈਂ ਆਪਣੇ ਸਾਰੇ ਦੋਸਤਾਂ ਨੂੰ ਇੱਥੇ ਕਨਵੇ ਕੀਤਾ ਕਿ ਅਸੀਂ ਜਿੰਨੇ ਵੀ ਮੁਸਲਮਾਨ ਹੈ, ਆਪਣੇ ਜਿੰਨੀ ਵੀ ਸਾਡੀ ਮਾਈਨੋਰਿਟੀਜ਼ ਨੇ, ਉਹਨਾਂ ਦੇ ਨਾਲ ਹੈ। ਖਾਸ ਤੌਰ 'ਤੇ ਸਿੱਖ ਮਾਈਨੋਰਿਟੀ ਜਿਹੜੀ ਆ, ਸਾਡੇ ਬੜੇ ਅੱਛੀ ਉਹਨਾਂ ਦੀ ਸਾਂਝ ਹੈ, ਉਹਨਾਂ ਨਾਲ ਪਿਆਰ ਹੈ, ਉਹਨਾਂ ਦੇ ਨਾਲ ਖੜ੍ਹੇ ਹਾਂ। ਮੈਂ ਇਸ ਬੇਵਕੂਫ ਨੂੰ, ਇਸ ਜਾਹਲ ਨੂੰ, ਜਿਹਨੇ ਨਨਕਾਣਾ ਸਾਹਿਬ ਬੇਕੁਝ ਕੀਤਾ, ਉਹਨੂੰ ਗੱਲ ਦੱਸਣਾ ਚਾਹਾਂਗਾ ਕਿ ਤੂੰ ਪਾਕਿਸਤਾਨ ਦਾ ਤਾਂ ਨਾਂ ਬਦਨਾਮ ਕੀਤਾ ਦੁਨੀਆ ਪੂਰੀ 'ਤੇ, ਬਲਕਿ ਇਸਲਾਮ ਦਾ ਵੀ ਨਾਂ ਬਦਨਾਮ ਕੀਤਾ। ਇਹ ਤੁਹਾਡੀ ਸੋਚ ਕਿੱਥੇ ਚਲੀ ਗਈ ਹੈ? ਕਿੱਥੇ ਤੁਹਾਡੀ ਸੋਚ ਕੰਮ ਨਹੀਂ ਕੀਤਾ ਕਿ ਅਗਰ ਅਸੀਂ ਇਸ ਤਰ੍ਹਾਂ ਦੀ ਕੋਈ ਐਕਟ ਕਰਾਂਗੇ, ਆਇਆ ਸਾਡੀ ਮੁਸਲਿਮ ਕਮਿਊਨਿਟੀ ਸਾਡੇ ਨਾਲ ਬਹੁਤੀ ਮੁਸਲਿਮ ਕਮਿਊਨਿਟੀ ਇੰਡੀਆ 'ਚ, ਉਹਨਾਂ ਨੂੰ ਨੁਕਸਾਨ ਨਹੀਂ ਹੋਏਗਾ। ਇਹਨਾਂ ਨੂੰ ਬਿਲਕੁਲ ਜਾਹਲਾਨਾ ਜਿਹੜਾ ਮੈਂ ਕਹਾਂਗਾ ਐਕਟ ਇਹਨਾਂ ਨੇ, ਆਪਣੇ ਆਪ ਨੂੰ ਕਾਦਰੀ ਕਹਿੰਦਾ ਵਾ, ਇਹਨੂੰ ਤੇ ਬਾਂਦਰ ਨੂੰ ਪਾਦਰੀ ਵੀ ਨਹੀਂ ਕਹਿਣਾ ਚਾਹੀਦਾ। ਸੋ ਮੈਂ ਗੱਲ ਕਰਨ ਡਿਆ ਸਾਂ ਕਿ ਆਪਾਂ ਹੁਣ ਇੰਡੀਆ ਦੇ ਵਿੱਚ ਮੈਨੂੰ ਪਤਾ ਲੱਗਾ ਕਿ ਉੱਥੇ ਕਿਹਾ ਗਿਆ ਕਿ ਪਾਕਿਸਤਾਨ ਅੰਬੈਸੀ ਦਾ ਘਿਰਾਓ ਕੀਤਾ ਜਾਏਗਾ। ਜੇ ਕਰਤਾਰਪੁਰ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਤਾਕਤਾਂ ਸਨ ਕੋਸ਼ਿਸ਼ ਕਰ ਰਹੀਆਂ ਸਨ ਕਿ ਕਰਤਾਰਪੁਰ ਦੀ ਰਾਹਦਾਰੀ ਨਾ ਖੁੱਲ੍ਹੇ। ਸਿੱਖ ਮੁਸਲਿਮ ਜਾਂ ਇੰਡੀਆ ਦੇ ਨਾਲ ਤਾਲੁਕਾਤ ਬਿਹਤਰ ਨਾਲ ਇੱਕ ਪੋਲੀਟੀਕਲ ਸਟੰਟ ਵੀ ਸੀ। ਸੋ ਉਹਦੇ ਵਿੱਚ ਵੀ ਮੈਨੂੰ ਕਾਮਯਾਬੀ ਉਹਨਾਂ ਦੀ ਹੁੰਦੀ ਨਜ਼ਰ ਆਉਂਦੀ, ਲੇਕਿਨ ਆਪਾਂ ਹੋਪਫੁਲੀ ਇਹ ਜਿਹੜੀਆਂ ਸਾਜ਼ਿਸ਼ਾਂ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਪਾਕਿਸਤਾਨ ਦਾ ਨਾਂ ਜਿਹੜਾ ਉਹ ਵਧੀਆ, ਜਿਸ ਤਰ੍ਹਾਂ ਦੁਨੀਆ 'ਤੇ ਹੈ, ਰਿਐਲਿਟੀ ਹੈ ਜੋ ਪਾਕਿਸਤਾਨ ਦੀ, ਉਹ ਦੁਨੀਆ ਸਾਹਮਣੇ ਆਏਗੀ। ਇਹ ਜਿਹੜੇ ਲੋਕ ਹੁਣ ਕਹਿ ਰਹੇ ਆ ਕਿ ਇੰਡੀਆ ਦੇ ਵਿੱਚ ਆਪਾਂ ਪਾਕਿਸਤਾਨ ਅੰਬੈਸੀ ਦਾ ਘਿਰਾਓ ਕਰਨਾ, ਇਹ ਵੀ ਸਰਾਸਰ ਗਲਤ ਹੈ। ਇੱਕ ਬੰਦਾ, ਇੱਕ ਜਾਹਲ ਬੰਦਾ, ਇੱਕ ਬੇਵਕੂਫ ਬੰਦਾ, ਅਸੀਂ ਉਹਦੀ ਗੱਲ ਨੂੰ ਲੈ ਕੇ ਜੇ ਆਪਾਂ ਇਸ ਤਰ੍ਹਾਂ ਕਰੀਏ ਕਿ ਸਾਡੀ ਮੁਸਲਮਾਨਾਂ ਨਾਲ ਵਿਗਾੜ ਪੈ ਗਈ ਹੈ, ਤਾਂ ਬੜੀ ਦੇਰ ਤੋਂ ਪਹਿਲੇ ਤੇ ਜੇ ਆਪਾਂ ਗੱਲ ਕਰੀਏ ਚੱਲ ਰਿਹਾ ਸੀ ਇਸ ਤਰ੍ਹਾਂ ਕਿ ਇਹ ਸਾਜ਼ਿਸ਼ਾਂ ਚੱਲ ਰਹੀਆਂ ਸਨ ਕਿ ਇਹ ਜਿਹੜੀ ਸਾਂਝ ਸਾਡੀ ਬਣਦੀ ਜਾ ਰਹੀ, ਇਹਨੂੰ ਤੋੜਿਆ ਜਾਵੇ, ਕਰਤਾਰਪੁਰ ਰਾਹਦਾਰੀ ਨੂੰ। ਜੇ ਆਪਾਂ ਗੱਲ ਕਰਦੇ ਹਾਂ ਕਿ ਅੱਗੇ 150-200 ਬੰਦਾ ਆਉਂਦਾ, ਉਹ ਕੁਛ ਅਫਵਾਹਾਂ ਦੀ ਐਸੀਆਂ ਦੀ ਵਜ੍ਹਾ ਨਾਲ ਜੋ ਲੋਕ ਘੱਟ ਆਉਂਦੇ। ਹੁਣ ਮਜ਼ੀਦ ਇਸ ਗੱਲ ਨੂੰ ਲੈ ਕੇ ਸਾਡਾ ਇਹਦੇ 'ਚ ਬਹੁਤ ਸਾਰਾ ਨੁਕਸਾਨ ਹੈ ਦੋਵਾਂ ਕੌਮਾਂ ਦਾ। ਆਪਾਂ ਇਹਨੂੰ, ਮੈਂ ਗੱਲ ਕਰਦਾ ਸਾਂ ਕਿ ਇਸ ਬੰਦੇ ਨੇ ਇਸਲਾਮ ਦਾ ਨਾਮ ਯੂਜ਼ ਕਰਕੇ, ਮਜ਼ਹਬ ਦਾ ਕਾਰਡ ਖੇਡ ਕੇ
ਆਪਣੇ ਜ਼ਾਤੀ ਮਫਾਦਾਤ ਹਾਸਲ ਕੀਤੇ। ਇੱਕ ਬੰਦਾ ਉਹਦਾ ਅੰਦਰ ਸੀ, ਕੋਈ ਉਹਨਾਂ ਦੇ ਉਹ ਹੋਏਗਾ ਜਿਹੜੀ ਮਾਮਲਾ ਸਨ ਪਹਿਲੋਂ ਉਹ ਕਨਵਰਜਨ ਵਾਲਾ ਮਾਮਲਾ ਬਣਿਆ, ਹੁਣ ਉਹਨਾਂ ਦੇ ਕੋਈ ਬੰਦੇ ਅੰਦਰ ਸਨ ਜੇਲ੍ਹ ਦੇ ਵਿੱਚ, ਉਹਨਾਂ ਨੂੰ ਛਡਾਉਣ ਦੀ ਖਾਤਰ ਤੂੰ ਕਰਨਾ ਸੀ ਜਾ ਕੇ ਆਪਣਾ ਇਹਤਜਾਜ ਰਿਕਾਰਡ ਕਰਾਉਣਾ ਸੀ। ਅੰਬੈਸੀ ਜਾ, ਸੌਰੀ ਅੰਬੈਸੀ ਕਹਿਣ ਡਿਆ, ਤੂੰ ਪੁਲਿਸ ਸਟੇਸ਼ਨ ਜਾ, ਤੂੰ DPO ਦਫ਼ਤਰ ਜਾ, ਤੂੰ DCO ਦਫ਼ਤਰ ਜਾ, ਉੱਥੇ ਕਰ। ਉਹਨੇ ਪਲੈਨਿੰਗ ਦੇ ਨਾਲ ਇਹ ਕੰਮ ਕੀਤਾ ਗਿਆ, ਪਲੈਨਿੰਗ ਦੇ ਨਾਲ ਕੰਮ ਕੀਤਾ ਗਿਆ ਕਿ ਐਸੀ ਜਗ੍ਹਾ ਨੂੰ ਚੂਜ਼ ਕੀਤਾ ਜਾਵੇ ਜਿੱਥੇ ਸਾਡਾ ਮਕਸਦ ਵੀ ਪੂਰਾ ਹੋ ਜਾਏ ਅਤੇ ਪਾਕਿਸਤਾਨ ਦੇ ਜਿਹੜੇ ਬਦਨਾਮੀ ਉਹਦਾ ਵੀ ਬਾਇਸ ਬਣਾਇਆ ਜਾਵੇ। ਸੋ ਇਸ ਗੱਲ 'ਚ ਕਿਸੇ ਹੱਦ ਤੱਕ ਕਾਮਯਾਬੀ ਹੋਏ। ਅਤੇ ਪਾਕਿਸਤਾਨ ਮੀਡੀਆ ਵੀ ਜਿਹੜਾ ਵਾ ਮੇਨ ਸਟਰੀਮ ਮੀਡੀਆ, ਹਾਲੇ ਤੱਕ ਉਹਨਾਂ ਦਾ ਕੋਈ ਇਹਦੇ 'ਤੇ ਖਬਰ ਨਹੀਂ। ਇਹਨਾਂ ਮਾਮੂਲੀ ਜਿਹਾ ਮੈਨੂੰ ਲੱਗਦਾ ਗੱਲ ਸਮਝੀ ਆ, ਲੇਕਿਨ ਇਹ ਬਹੁਤ ਵੱਡੀ ਗੱਲ ਆ। ਇਹਦੇ 'ਤੇ ਸਾਨੂੰ ਸੋਚਣਾ ਚਾਹੀਦਾ ਵਾ। ਇਹ 'ਤੇ ਸਾਨੂੰ ਇਹਨਾਂ ਦੇ ਖਿਲਾਫ ਜਿੰਨੇ ਵੀ ਮੈਨੂੰ ਪਾਕਿਸਤਾਨ ਦੇ ਵਿੱਚ ਸਾਨੂੰ ਫੋਲੋ ਕਰਦੇ ਆ ਮੁਸਲਮਾਨ, ਉਹਨਾਂ ਨੂੰ ਆਪਾਂ ਮੈਂ ਰਿਕੁਐਸਟ ਕਰਦਾ ਕਿ ਆਪਾਂ ਸਾਰੇ ਜਿਹੜੇ ਆ ਇਸ ਕਮਿਊਨਿਟੀ ਦੇ ਨਾਲ, ਸਿੱਖ ਕਮਿਊਨਿਟੀ ਦੇ ਨਾਲ ਜੁੜੀਏ। ਹੁਣ ਮੈਂ ਗੱਲ ਕਰ ਰਿਹਾ ਸੀ ਕੱਲ੍ਹ ਵੀ ਕਿ ਜਿੱਥੇ ਮੈਂ ਹੁਣ ਖਲੋਤਾ ਹੈ ਮੱਕਾ ਸ਼ਰੀਫ, ਹਰਮ ਸ਼ਰੀਫ, ਇਹ ਸਾਡੀ ਸਾਰਿਆਂ ਨੂੰ ਉੱਚੀ ਸਥਾਨ ਹੈ, ਉੱਚੀ ਜਗ੍ਹਾ। ਜੇ ਇੱਥੇ ਕੋਈ ਇਸ ਸਾਡੇ ਅੱਲਾ ਦੇ ਘਰ ਵੱਲ ਮੈਲੀ ਅੱਖ ਨਾ ਵੇਖੇਗਾ ਤਾਂ ਅਸੀਂ ਉਹਨੂੰ, ਮੇਰਾ ਨਹੀਂ ਖਿਆਲ, ਉਹਨੂੰ ਮਾਫ ਕਰਾਂਗੇ। ਸੋ ਜੇ ਆਪਾਂ ਆਪਣੇ ਮਜ਼ਹਬੀ ਅਕੀਦੇ ਨੂੰ ਮੱਦੇਨਜ਼ਰ ਰੱਖਦਾ ਹੋਏ ਇੰਨਾ ਰਿਸਪੈਕਟ ਆ ਯਾਰ, ਅਗਲੇ ਦੇ ਮਜ਼ਹਬ ਨੂੰ ਵੀ ਤੁਸੀਂ ਰਿਸਪੈਕਟ ਦਿਓ, ਡੂ ਸਮਥਿੰਗ। ਕੀ ਕਹਿੰਦੇ ਹੁੰਦੇ ਆ ਵੀ ਦਿਓ ਅਤੇ ਕੁਛ ਲਓ। ਇਸ ਤਰ੍ਹਾਂ ਤਾਂ ਨਹੀਂ ਨਾ ਹੋਏਗਾ ਵੀ ਮਾਫੀ ਮੰਗ ਲਈ ਅਤੇ ਕੰਮ ਚੱਲ ਗਿਆ। ਇਹਦੇ ਖਿਲਾਫ ਮੈਨੂੰ ਪਤਾ ਲੱਗਾ ਵੀ ਇਮਰਾਨ ਖਾਨ ਨੇ ਕਿਤੇ ਕੋਈ ਆਰਡਰ ਵੀ ਕੀਤੇ ਨੇ ਕਿ ਇਹਦੇ ਖਿਲਾਫ ਐਕਸ਼ਨ ਲਿਆ ਜਾਵੇ, ਕਾਰਵਾਈ ਕੀਤੀ ਜਾਵੇ। ਅਤੇ ਹੋਪਫੁਲੀ ਮੈਂ ਉਮੀਦ ਕਰਦਾ ਕਿ ਸਿੱਖ ਕਮਿਊਨਿਟੀ ਜਿਹੜੀ ਹੈ ਇਸ ਗੱਲ ਤੋਂ ਜਿੰਨੀ ਨਾਰਾਜ਼ ਅਤੇ ਇਸ ਮਾਮਲੇ 'ਤੇ ਹੋਈ ਆ, ਸਾਡੀ ਗੌਰਮੈਂਟ ਭਰਪੂਰ ਤਰੀਕੇ ਦੇ ਨਾਲ ਇਸ ਮਸਲੇ ਨੂੰ ਸੋਲਵ ਕਰਨਗੇ। ਅਤੇ ਮੈਂ ਆਉਂਦਿਆਂ ਹੀ ਜਦੋਂ ਮੈਨੂੰ ਪਤਾ ਲੱਗਾ ਸੀ, ਮੈਂ ਦੁਆ ਵੀ ਕੀਤੀ ਸੀ, ਅਰਦਾਸ ਵੀ ਕੀਤੀ ਸੀ ਪਾਕਿਸਤਾਨ ਵਾਸਤੇ, ਪਾਕਿਸਤਾਨ ਦੇ ਅਮਨ ਵਾਸਤੇ, ਸਾਡੀ ਮਿਨੋਰਿਟੀਜ਼ ਵਾਸਤੇ, ਸਾਡੇ ਜਿੰਨੇ ਵੀ ਸਿੱਖ ਨੇ ਨਨਕਾਣਾ ਸਾਹਿਬ, ਜੋ ਕੁਛ ਉਹਨਾਂ ਜਿਸ ਤਰ੍ਹਾਂ ਦਾ ਇਹ ਇਨਸੀਡੈਂਟ ਹੋਇਆ, ਵਾਕਿਆ ਹੋਇਆ, ਇਸ ਤਰ੍ਹਾਂ ਦੇ ਉਹ ਹੋਪਫੁਲੀ ਉਮੀਦ ਆ ਨੈਕਸਟ ਟਾਈਮ ਸਾਡੀ ਗੌਰਮੈਂਟ ਇਹਨੂੰ ਸਟ੍ਰਿਕਟਲੀ ਵੇਖੇਗੀ ਅਤੇ ਇਸ ਤਰ੍ਹਾਂ ਦੇ ਮਾਮਲਾਤ ਨਹੀਂ ਹੋਣਗੇ। ਅਤੇ ਮੈਂ ਪਹਿਲੇ ਤਾਂ ਜਿੰਨੀ ਵੀ ਸਾਡੇ ਲਵਲੀ ਆ, ਦੂਜੀ ਸਾਡੇ ਸਿੱਖ ਕਮਿਊਨਿਟੀ ਆ, ਨਨਕਾਣਾ ਸਾਹਿਬ ਕੋ ਭਾਜੀ ਕਲਿਆਣ ਹੋਣੀ, ਸਾਰੇ ਦਇਆ ਹੋਣੀ, ਗੋਬਿੰਦ ਹੋਣੀ, ਸਾਰਿਆਂ ਨਾਲ ਮੈਂ ਇਹਦੇ ਤੋਂ ਕੀ ਕਹਿੰਦਾ ਨਾ ਵੀ ਇੱਕ ਇਹ ਉਹ ਬਗੈਰਤ ਇਨਸਾਨ ਦਾ, ਜਿੱਥੇ ਮੈਂ ਖਲੋਤਾ ਮੇਰੇ ਮੂੰਹ 'ਚੋਂ ਹੁਣ ਗਾਲ ਨਿਕਲ ਗਈ। ਮੈਂ ਉਸ ਜਗ੍ਹਾ 'ਤੇ ਖਲੋਤਾ ਜਿੱਥੇ ਇਸ ਤਰ੍ਹਾਂ ਦਾ ਨਹੀਂ ਬੋਲਣਾ ਚਾਹੀਦਾ, ਲੇਕਿਨ ਮੈਨੂੰ ਦਿਲੀ ਤੌਰ 'ਤੇ ਬਹੁਤ ਦੁੱਖ ਹੋਇਆ ਸੀ। ਅਤੇ ਮੈਂ ਆਪਣੇ ਮਜ਼ਹਬੀ ਅਕੀਦੇ, ਆਪਣੇ ਉਮਰਾ ਦੀ ਅਦਾਇਗੀ ਵਾਸਤੇ ਆਇਆ ਸੀ। ਸੋ ਇਸ ਤਰ੍ਹਾਂ ਦੀ ਸਟੇਟਮੈਂਟ ਜਾਂ ਕਮੈਂਟ ਜਾਂ ਗਾਲ ਬਣਦੀ ਨਹੀਂ, ਲੇਕਿਨ ਇਹਦੇ 'ਤੇ ਅਸੀਂ ਬੜੀ ਦੇਰ ਤੋਂ ਕੰਮ ਕਰ ਰਹੇ ਹਾਂ ਕਿ ਪਾਕਿਸਤਾਨ ਦਾ ਇਮੇਜ ਨੂੰ ਲੈ ਕੇ ਜਾਂ ਤਾਲੁਕਾਤ ਜਿਹੜੇ ਇੰਟਰਨੈਸ਼ਨਲੀ ਨੇ ਪਾਕਿਸਤਾਨ ਦੇ, ਇੰਡੀਆ ਦੇ ਨਾਲ ਜਾਂ ਸਾਡੀ ਸਿੱਖ ਕਮਿਊਨਿਟੀ ਦੇ ਨਾਲ, ਅਸੀਂ ਇੰਨੀ ਮਿਹਨਤ ਕਰਦੇ ਹਾਂ, ਇੰਨੀ ਮਿਹਨਤ 3-4 ਸਾਲ ਤੋਂ। ਕੁਝ ਪਲਾਂ ਦੇ ਇਸ ਤਰ੍ਹਾਂ ਦੇ ਬਾਂਦਰ ਲੋਕ ਜਿਹੜੇ ਉਹਨੂੰ ਤਬਾਹ ਕਰ ਦਿੰਦੇ, ਖਰਾਬ ਕਰ ਦਿੰਦੇ। ਅਤੇ ਐਂਡ ਦੇ ਅਖੀਰ 'ਤੇ ਮੈਂ ਫੇਰ ਕਹਾਂਗਾ ਸਾਰੀ ਸਿੱਖ ਕਮਿਊਨਿਟੀ ਨੂੰ, ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ। ਇੱਥੋਂ 12 ਨੂੰ ਵਾਪਸ ਜਾਵਾਂਗੇ, ਜ਼ਰੂਰ ਜਾ ਕੇ ਆਪਾਂ ਸਾਰਿਆਂ ਨੂੰ ਮਿਲਾਂਗੇ ਵੀ। ਅਤੇ ਇਸ ਤਰ੍ਹਾਂ ਦਾ ਮੈਂ ਆਪਣੇ ਦੋਸਤਾਂ ਨੂੰ, ਆਪਣੇ ਕਜ਼ਨਾਂ ਨੂੰ, ਸਾਰਿਆਂ ਨੂੰ ਵੀ ਫਰਦਨ ਕਾਲ ਕਰਕੇ ਵੀ ਅਗਾਹ ਕੀਤਾ ਇਸ ਗੱਲ ਤੋਂ ਕਿ ਇਸ ਤਰ੍ਹਾਂ ਦਾ ਆਪਾਂ ਸਾਰੇ ਖੜ੍ਹੇ ਹੋਵਾਂਗੇ। ਕੋਈ ਇਸ ਤਰ੍ਹਾਂ ਦੀ ਆਪਾਂ ਰੱਖਦੇ ਹਾਂ ਬੈਠਕ ਜਿੱਥੇ ਸਾਰੇ ਇਕੱਠੇ ਹੋਣ ਨਨਕਾਣਾ ਸਾਹਿਬ। ਮੈਂ ਫੇਰ ਐਂਡ 'ਤੇ ਮਾਜ਼ਰਤ ਕਰਦਾ ਉਸ ਇੱਕ ਇਨਸਾਨ ਵੱਲੋਂ ਜਿਹਨੇ ਪਾਕਿਸਤਾਨ ਦਾ ਨਾਮ ਬਦਨਾਮ ਕੀਤਾ, ਬਲਕਿ ਪੂਰੀ ਦੁਨੀਆ 'ਤੇ ਮੈਂ ਕਹਾਂਗਾ ਇਸਲਾਮ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਮਜ਼ਹਬ ਦਾ ਨਾਰਾ ਲਾ ਕੇ ਆਪਣੇ ਜ਼ਾਤੀ ਮਫਾਦਾਤ ਜਿਹੜੇ ਉਹ ਹਾਸਲ ਕੀਤੇ ਗਏ। ਤੂੰ ਬੰਦੇ ਛਡਾਉਣੇ ਜਿਹੜੇ ਫੜੇ ਆ ਉਹਨਾਂ ਨੂੰ ਕੋਈ ਹੋਰ 100 ਤਰੀਕੇ, ਦੁਨੀਆ ਪੂਰੀ 'ਤੇ ਯਾਰ ਚੱਲਦੇ ਆ ਲੋਕ ਜਿਹੜੇ ਕ੍ਰਾਈਮ ਕਰਦੇ ਆ, ਅਤੇ ਇਹ ਉਹਨਾਂ ਵਾਸਤੇ ਸਜ਼ਾ ਵੀ ਹੁੰਦੀ ਆ, ਉਹਨਾਂ ਵਾਸਤੇ ਪੁਲਿਸ ਬਣੀ ਹੈ, ਉਹਨਾਂ ਵਾਸਤੇ ਜੁਡੀਸ਼ਰੀ ਬਣੀ ਹੈ। ਇਹ ਤਾਂ ਨਹੀਂ ਆਇਆ ਤੁਸੀਂ ਕੋਈ ਕ੍ਰਾਈਮ ਕਰੋਗੇ ਤਾਂ ਤੁਸੀਂ ਇਸ ਤਰ੍ਹਾਂ ਦਾ ਖੁਦਾ ਨਾ ਖਾਸਤਾ ਮਜ਼ਹਬੀ ਸਟੰਟ ਖੇਡ ਕੇ ਅਤੇ ਤੁਸੀਂ ਆਪਣੇ ਜ਼ਾਤੀ ਮਫਾਦ ਜਿਹੜੇ ਹਾਸਲ ਕਰ ਲਓਗੇ। ਮੈਂ ਜੇ ਮੇਰੀ ਵੀਡੀਓ ਸੁਣਦਾ ਹੋਵੇ, ਕਾਦਰੀ ਸਾਹਿਬ ਸੁਣਦੇ ਹੋ, ਅਤੇ ਮੈਂ ਉਹਨਾਂ ਨੂੰ ਇੰਨਾ ਜ਼ਰੂਰ ਕਹਾਂਗਾ ਕਿ ਤੁਹਾਨੂੰ ਸ਼ਰਮ ਚਾਹੀਦੀ ਹੈ ਅਤੇ ਹਯਾ ਚਾਹੀਦਾ। ਇਹ ਪਾਕਿਸਤਾਨ ਦਾ ਨਾਮ ਬਦਨਾਮ ਕੀਤਾ, ਇਸਲਾਮ ਦਾ ਨਾਮ ਬਦਨਾਮ ਕੀਤਾ। ਜੇ ਤੇਰਾ ਦਿਲ ਕਰਦਾ, ਹੁਣ ਮੈਂ ਇਸ ਜਗ੍ਹਾ 'ਤੇ ਖਲੋਤਾ ਨਹੀਂ ਕਹਿ ਸਕਦਾ
ਵੀ ਤੇਰਾ ਲੜਨ ਨੂੰ ਦਿਲ ਕਰਦਾ ਤੇ ਤੂੰ ਆ ਕਿਸੇ ਆਪਣੀ ਕਮਿਊਨਿਟੀ 'ਚ ਤੈਨੂੰ ਜਵਾਬ ਦੇਣ ਵਾਲੇ ਬੜੇ ਆ, ਤੂੰ ਵੱਧ ਕੇ ਸਟੰਟ ਕਿਉਂ ਖੇਡਦਾ? ਤੁਸੀਂ ਫੋਲੋਵਰ ਜੇ ਜਿਹਦੇ ਉਹ ਵੀ ਇਸ ਤਰ੍ਹਾਂ ਹੀ ਕਰਦਾ ਤੇ ਤੁਸੀਂ ਵੀ ਇਸ ਤਰ੍ਹਾਂ, ਇਹ ਕੋਈ ਗੱਲ ਜਿਹੜੀ ਵਾ ਇਹ ਬਰਾਬਰ ਦੀ ਤੁਹਾਡੇ ਜੋੜਦੀ ਨਹੀਂ ਹੈ। ਇਸਲਾਮ ਨੂੰ ਬਦਨਾਮ ਨਾ ਕਰੋ, ਪਾਕਿਸਤਾਨ ਨੂੰ ਬਦਨਾਮ ਨਾ ਕਰੋ। ਪਾਕਿਸਤਾਨ ਨੂੰ ਮੁਹੱਬਤ ਵਾਲਾ, ਪਿਆਰ ਵਾਲਾ ਦੇਸ਼ ਰਹਿਣ ਦਿਓ, ਮੁਲਕ ਰਹਿਣ ਦਿਓ। ਇਹਦੇ 'ਚ ਮਾਈਨੋਰਿਟੀਜ਼ ਵਸਦੀਆਂ ਨੇ। ਜਦੋਂ ਇਹ ਪਾਕਿਸਤਾਨ ਬਣਾਇਆ ਗਿਆ ਸੀ, ਇਹਦੇ ਵਿੱਚ ਜਿਹੜਾ ਸਾਡਾ ਝੰਡਾ ਉਹਦੇ ਵਿੱਚ ਮਾਈਨੋਰਿਟੀਜ਼ ਦਾ ਵੀ ਰੰਗ ਰੱਖਿਆ ਗਿਆ, ਦੱਸਿਆ ਗਿਆ ਕਿ ਮਾਈਨੋਰਿਟੀਜ਼ ਇੱਥੇ ਸੇਫ ਨੇ। ਅਤੇ ਆਪਾਂ ਵਕਤਨ ਫਵਕਤਨ ਵੀ ਕੋਸ਼ਿਸ਼ ਕਰਦੇ ਰਹਿੰਦਾ ਵੀ ਜੋ ਪਾਕਿਸਤਾਨ ਦਾ ਬਿਹਤਰ ਇਮੇਜ ਆ ਸਾਰਿਆਂ ਤੱਕ ਦੱਸਿਆ ਜਾਵੇ। ਅਤੇ ਮੈਂ ਦੁਆ ਕਰਦਾ ਹਾਂ ਪਾਕਿਸਤਾਨ ਵਾਸਤੇ ਵੀ, ਸਾਰੀ ਆਪਣੀ ਮਾਈਨੋਰਿਟੀਜ਼ ਵਾਸਤੇ ਵੀ, ਅਤੇ ਉਮੀਦ ਕਰਦਾ ਕਿ ਇਸ ਤਰ੍ਹਾਂ ਦਾ ਇਨਸੀਡੈਂਟ ਦੁਬਾਰਾ ਨਹੀਂ ਹੋਏਗਾ। ਮੈਂ ਫਿਰ ਇੱਕ ਵਾਰੀ ਕਹਾਂਗਾ ਕਿ ਸਾਰੀ ਕਮਿਊਨਿਟੀ ਨੂੰ, ਸਿੱਖ ਕਮਿਊਨਿਟੀ ਨੂੰ ਜਿਨ੍ਹਾਂ ਦਾ ਦਿਲ ਦੁਖਿਆ, ਸਾਡੇ ਵੱਲੋਂ, ਸਾਰਿਆਂ ਵੱਲੋਂ ਮੈਂ ਦਿਲੀ ਤੌਰ 'ਤੇ, ਜ਼ਾਤੀ ਤੌਰ 'ਤੇ ਵੀ ਮਾਫੀ ਮੰਗਦਾ, ਅਤੇ ਪਾਕਿਸਤਾਨ ਵੱਲੋਂ ਬਹੁਤ ਸ਼ੁਕਰੀਆ।